ਰਲ ਕੇ ਵਸਦੇ ਸੀ। ਹਾਂ ਰਲ ਕੇ ਹਾਂ ਅੱਧਾ ਪਿੰਡ ਸਰਦਾਰਾਂ ਦਾ ਸੀ, ਅੱਛਾ ਅੱਧਾ ਮੁਸਲਮਾਨ ਇਹ ਮੀਆਂ ਹੋਣਾ ਦਾ ਸੀ। ਰਲ ਕੇ ਭੈਣ ਭਰਾਵਾਂ ਨੂੰ ਉਹ ਆਖਦੇ ਉਹਨਾਂ ਨੂੰ ਸਰਦਾਰ ਜੀ ਆਂਦੇ ਅੱਛਾ ਉਹ ਸਾਨੂੰ ਮੀਆਂ ਜੀ ਆਂਦੇ। ਜਦੋਂ ਪੈ ਗਿਆ ਨਾ ਰੌਲਾ, ਮੈਂ ਤੇਰਾ ਦੁਸ਼ਮਣ ਤੂੰ ਮੇਰਾ ਦੁਸ਼ਮਣ। ਵੱਡ ਫੱਡ ਸਾਡੇ ਵੀ ਹੋਏ ਤੇ ਉਹਨਾਂ ਦੇ ਵੀ ਹੋਏ। ਇਹਨਾਂ ਆਪਣਾ ਘਰ ਨਹੀਂ ਸਵਾਰੀ ਦਾ ਧੱਕੇ ਧੋੜੇ ਖਾਧੇ। ਸਹੀ ਇੱਧਰ ਆਏ ਹੂੰ 10 ਦਿਨ 15 ਦਿਨ ਭੁੱਖਾਂ ਕੱਟੀਆਂ ਰਾਹ 'ਚ। ਤੇ ਉਹ ਪਿੰਡ ਵੈਸੇ ਛੱਡਣ ਦਾ ਦਿਲ ਕਰਦਾ ਸੀ, ਜਿਵੇਂ ਹੁਣ ਬਣੇ ਬਣਾਏ ਮਕਾਨ ਆ, ਹੁਣ ਸਾਨੂੰ ਕਹਿ ਦੇਵੇ ਕੋਈ ਕਿ ਵੀ ਇਹ ਘਰ-ਬਾਰ ਛੱਡ ਜੇ ਉਹ ਮਰਨ ਤੋਂ ਛੱਡਿਆ ਕਿ ਮਤਲਬ ਜੇ ਤੁਹਾਨੂੰ ਕੁਛ ਨਾ ਕਹਿੰਦੇ ਹਾਂ ਤੇ ਫਿਰ ਤੁਸੀਂ ਬੈਠੇ ਰਹਿਣਾ ਸੀ। ਬੈਠੇ ਰਹਿਣਾ। ਗੁਰਦੁਆਰਾ ਯਾਦ, ਅੱਛਾ ਸਕੂਲ ਯਾਦ, ਹੂੰ ਗੁਰਦੁਆਰੇ ਦੇ ਨਾਲ ਸਕੂਲ, ਸਹੀ ਉੱਥੇ ਮੁਸਲਮਾਨ ਪੜ੍ਹਦੇ, ਉੱਥੇ ਤੁਹਾਡੇ ਬੰਦੇ ਪੜ੍ਹਦੇ। ਵੇਖੋ ਜੀ ਹੂੰ ਜਿਹੜਾ ਗੁੱਜਰ ਸਿੰਘ ਆ ਨਾ, ਆਹੋ ਉਹ ਤੇ ਨਾਥਾ ਐਦਾਂ ਸਾਹਮਣੇ ਤੁਹਾਡਾ ਘਰ ਵਾ, ਐਦਾਂ ਸਾਡਾ ਵਾ ਵਿੱਚ। ਵੈਸੇ ਖਾਬਾਂ ਖਿਆਲਾਂ 'ਚ ਗੇੜਾ ਲੱਗ ਜਾਂਦਾ ਪਿੰਡ ਆਪਣੇ। ਆ ਜਿਹੜੀਆਂ ਅੱਖਾਂ ਨਾ ਹਾਂ ਇਹ ਦੱਸਦੀਆਂ ਘਰ ਬੂਆ, ਹੂੰ ਬਾਹਰ ਜਿੱਥੇ ਅਸੀਂ ਵਾਹੀ ਕਰਦੇ ਉਹੀ ਪਤਾ ਵਾ ਮੈਨੂੰ। ਹਾਂ ਹਾਂ ਇੱਥੇ ਆ ਸੜਕ ਜਾਂਦੀ ਆ, ਇੱਧਰ ਨੂੰ ਜਾਂਦੀ ਆ, ਆਹੋ ਇਹ ਸਭ ਪਤਾ। ਉਹ ਜਿਹੜਾ ਇੰਨਾ ਕਹਿਣਾ ਹਾਂ ਹਾਂ ਆ ਗਿਆ ਆ ਗਿਆ ਗੱਲ ਬਣ ਗਈ ਆ ਜੇ ਇਹ ਸਾਡੇ ਨਾਲ ਵੱਡਾ ਵਾ। ਮਾਜਰ ਹੋ ਕੇ ਆਇਓ। ਕਿਹੜਾ ਪਿੰਡ ਸੀ ਤੁਹਾਡਾ? ਭਾਂਬੜੀ ਭਾਂਬੜੀ। ਆ ਭਾਂਬੜੀ ਜ਼ਿਲ੍ਹਾ ਕਿਹੜਾ ਸੀਗਾ? ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਹਸਬੇ ਮਾਮੂਲ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਅਸੀਂ ਆਪ ਜੀ ਦੇ ਖਿਦਮਤ 'ਚ ਹਾਜ਼ਰ ਹਾਂ ਬਜ਼ੁਰਗਾਂ ਦੀ ਕਹਾਣੀ ਲੈ ਕੇ। ਇਹ ਉਹੀ ਬਜ਼ੁਰਗ ਨੇ, ਇਹ ਸਾਡੀਆਂ ਜੜ੍ਹਾਂ ਨੇ। ਇਹਨਾਂ ਲੋਕਾਂ ਨੇ ਅਣਵੰਡਿਆ ਪੰਜਾਬ ਵੇਖਿਆ, ਕਿਸ ਤਰ੍ਹਾਂ ਪੰਜਾਬ ਵੰਡਿਆ ਗਿਆ, ਲੋਕਾਂ ਨੂੰ ਕਿਸ ਤਰ੍ਹਾਂ ਹਿਜਰਤ ਕਰਨੀ ਪਈ, ਆਪਣੇ ਕਾਰੋਬਾਰ ਕਿਸ ਤਰ੍ਹਾਂ ਛੱਡਣੇ ਪਏ, ਔਰ ਇਸੇ ਚੀਜ਼ ਦੇ ਚਸ਼ਮਦੀਦ ਗਵਾਹ ਮੇਰੇ ਨਾਲ ਇਸ ਵੇਲੇ ਮੌਜੂਦ ਨੇ। ਇਸ ਵੇਲੇ ਮੈਂ ਜਿਸ ਪਿੰਡ ਦੇ ਵਿੱਚ ਬੈਠਾ ਵਾਂ ਉਹਦੇ ਬਾਰੇ ਵੀ ਦੱਸਦੇ ਹਾਂ, ਨਾਲ ਦੇ ਨਾਲ ਬਜ਼ੁਰਗਾਂ ਬਾਰੇ ਵੀ ਦੱਸਦੇ। ਬਾਬਾ ਜੀ ਕੀ ਹਾਲ ਚਾਲ ਤੁਹਾਡਾ? ਅੱਛਾ ਠੀਕ ਹੈ ਜੀ। ਠੀਕ ਹੋ? ਤਬੀਅਤ ਸੇ ਠੀਕ ਜੇ? ਠੀਕ। ਨਾਂ ਕੀ ਤੁਹਾਡਾ? ਅਬਦੁਲ ਸਤਾਰ। ਅਬਦੁਲ ਸਤਾਰ। ਤੁਹਾਡੇ ਵਾਲਿਦ ਮੁਹਤਰਮ ਦਾ? ਇਲਮਦੀਨ। ਇਲਮਦੀਨ। ਤੇ ਇਹ ਤੁਹਾਡੇ ਭਾਈ ਨੇ? ਹਾਂਜੀ। ਬਾਬਾ ਜੀ ਕੀ ਨਾਂ ਤੁਹਾਡਾ? ਮੇਰਾ ਨਾਂ ਹੈ ਮੁਖਤਾਰ ਮੁਹੰਮਦ। ਤੇ ਤੁਹਾਡੀ ਇਸ ਵੇਲੇ ਉਮਰ ਕਿੰਨੀ ਕੁ ਹੈਗੀ ਹੈ? ਉਮਰ ਵਿੱਚ ਤੁਸੀਂ ਹਿਸਾਬ ਲਾ ਲਓ, ਜਿਹੜਾ ਇੰਡੀਆ 'ਚ ਆਇਆ 16 ਸਾਲਾਂ ਦਾ। ਤੁਸੀਂ 16 ਸਾਲ ਦੇ ਹਾਂ ਸੀਗੇ। ਇਹ ਵੱਡਾ ਸੀ। ਇਹ ਤੁਹਾਡੇ ਨਾਲੋਂ ਵੱਡਾ ਸੀ? ਹਾਂਜੀ। ਕਿੰਨੇ ਤੁਹਾਡੇ ਨਾਲ ਵੱਡੇ ਨੇ? ਇਹ ਵਾਵਾ ਵੱਡਾ ਵਾ। ਅੱਛਾ। ਹਾਲ ਵਾਉਂਦਾ ਹੁੰਦਾ ਸੀ। ਅੱਛਾ। ਹਾਂ। ਤੇ ਤੁਸੀਂ ਆਪਾਂ ਜਿਹੜੇ ਪਿੰਡ ਬੈਠੇ ਆ, ਪਿੰਡ ਦਾ ਕੀ ਨਾਮ ਆ? ਸਲਾਮ ਨਗਰ। ਹਾਂ। ਸਲਾਮ ਨਗਰ। ਚੱਕ ਨੰਬਰ ਕਿਹੜਾ ਪੈਂਦਾ ਇਸ ਨੂੰ? 80 ਤੇ 81। 81। ਹਾਂ। ਇਹ ਆਰਬੀ ਹੈ ਨਾ, ਰੱਬ ਬ੍ਰਾਂਚ। ਹਾਂ। ਚੂਹੇ ਝਾੜ ਪਹਿਲਾਂ ਤੁਹਾਡੇ ਜਦੋਂ ਇੱਥੋਂ ਗਏ ਹੈ ਨਾ ਤੁਸੀਂ, ਹਾਂ ਹਾਂ, ਉਦੋਂ ਚੂਹੇ ਝਾੜ ਲਿਖਿਆ ਹਾਂ। ਚੂਹੇ ਝਾੜ? ਇਹ ਮੈਂ ਪਹਿਲੀ ਵਾਰੀ ਨਾਂ ਸੁਣਿਆ ਇਦਾਂ ਦਾ। ਇਹ ਕਬੋਆਂ ਦਾ ਪਿੰਡ ਸੀ। ਅੱਛਾ। ਕਬੋਜ਼। ਕੰਬੋ? ਹਾਂ। ਕੰਬੋਆਂ ਦਾ ਪਿੰਡ ਸੀ? ਹਾਂ। ਸਿੱਖਾਂ ਦਾ ਪਿੰਡ ਸੀ? ਹਾਂ ਸਿੱਖਾਂ ਦਾ ਇੱਕ ਕਬੋਜ਼ ਇੱਕ। ਆਹੋ। ਹਾਂ। ਅੱਛਾ ਇਹ ਦੱਸੋ ਇਹਦੇ ਲਾਗੇ ਕਿਹੜੇ ਕਿਹੜੇ ਪਿੰਡ ਆ? ਇਹਦੇ ਲਾਗੇ ਬੋੜੂ, ਹੂੰ, ਫਾਏ ਵਾਲੀ ਸਹੀ, ਤੇ ਝੁੱਗੀਆਂ ਤੇ ਮਨੋਟਿਆਂ ਵਾਲੀ। ਹੂੰ, ਹੈ ਮੂਲਾ ਸਿੰਘ। ਮੂਲਾ ਸਿੰਘ ਵਾਲਾ। ਹਾਂ। ਸਹੀ ਹੋ ਗਿਆ। ਚੇਲੇ ਵਾਲਾ। ਤੇ ਇਹਨੂੰ ਜ਼ਿਲ੍ਹਾ ਕਿਹੜਾ ਪੈਂਦਾ? ਨਨਕਾਣਾ ਸਾਹਿਬ ਕਿ ਫੈਸਲਾਬਾਦ? ਹੁਣ ਲਲਕਾਣਾ ਪੈਂਦਾ, ਪਹਿਲਾਂ ਸ਼ੇਖੂਪੁਰ ਪੈਂਦਾ। ਪਹਿਲਾ ਸ਼ੇਖੂਪੁਰਾ ਪੈਂਦਾ ਹਾਂ। ਸੀ। ਠੀਕ ਹੋ ਗਿਆ। ਅੱਛਾ ਬਜ਼ੁਰਗੋ, ਤੁਸੀਂ ਇਥੋਂ ਦੇ ਵਸਿੰਦੇ ਹੋ ਕਿ ਉਧਰੋਂ ਆਏ ਹੋ? ਉਧਰੋਂ ਆਇਆ ਭਾਂਬੜੀ ਚੋਂ। ਪਾਂਬੜੀ। ਹਾਂ। ਪਾਂਬੜੀ ਜ਼ਿਲ੍ਹਾ ਕਿਹੜਾ? ਗੁਰਦਾਸਪੁਰ। ਗੁਰਦਾਸਪੁਰੀ ਹੋ? ਹਾਂ। ਪਾਂਬੜੀ ਦੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ? ਭਾਮ, ਹਰਚੋਵਾਲ। ਹੂੰ। ਹਾਂ। ਤੇ ਹਰਚੋਵਾਲ ਪਿੰਡ ਬਥੇਰੇ ਹੀ ਲਾਗੇ। ਅੱਛਾ। ਹਾਂ। ਸਠਿਆਲੀ। ਸਹੀ। ਹਾਂ। ਤੇ ਕਿਸ ਤਰ੍ਹਾਂ ਤੁਹਾਡਾ ਵਸੇਬ ਕਿਸ ਤਰ੍ਹਾਂ ਸੀ? ਤੁਹਾਡਾ ਪਿੰਡ ਰਲਵਾ ਮਿਲਵਾ ਸੀ ਜਾਂ? 6 ਪੱਤੀਆਂ ਮੁਸਲਮਾਨਾਂ ਦੀਆਂ, ਹਾਂ। 6 ਤੁਹਾਡੀਆਂ। 6 ਸਿੱਖਾਂ ਦੀਆਂ ਹਾਂ। ਪਤੀਆਂ ਤੇ 6 ਮੁਸਲਮਾਨਾਂ ਦੀਆਂ ਹਾਂ। ਪਤੀਆਂ। 12 ਪਾ। ਹਾਂ। ਹਾਂ। ਤੇ ਨੰਬਰਦਾਰ ਕੌਣ ਸੀਗੇ ਉੱਥੇ? ਨੂਰ ਮੁਹੰਮਦ ਸਾਡਾ ਲੰਬਰਦਾਰ। ਅੱਛਾ। ਇੱਕ ਹੈਗਾ ਇਹ
ਉਹ ਜਿਹੜਾ ਮੇਰੇ ਪਾਸੇ ਦਾ ਸੀ ਨਾ ਉਹਨਾਂ ਨੂਰ ਮੁਹੰਮਦ ਸੀ, ਜੱਟ ਸੀ ਭਾਂ ਸਿੱਖਾਂ ਦਾ ਪਤਾ ਕਿਹੜੇ ਕਿਹੜੇ ਸੀ ਜਾਂ ਹਿੰਦੂਆਂ ਦਾ ਪਤਾ ਨੰਬਰਦਾਰਾਂ ਦਾ? ਉਹ ਇਹਨੂੰ ਪਤਾ ਹੋਣਾ। ਆ ਜਿਹੜੇ ਹੈ ਨਾ ਭਾਂਗੜੇ, ਆਹੋ ਉਹ ਭਾਂਗੜੇ ਵਿੱਚੋਂ ਨਿਕਲ ਕੇ ਨਾ ਹਾਂ ਇਹ ਭਾਂਗੜੀ ਫੇਗੜੀ ਅੱਛਾ ਉੱਥੇ ਦੇ ਨੰਬਰਦਾਰ ਕੌਣ ਭਾਂਗ ਸੀ? ਜਿਹੜਾ ਹੈ ਨਾ ਹਾਂ ਹਾਂ ਉਹ ਸਰਦਾਰਾਂ ਦਾ ਪਿੰਡ ਹੈ। ਅੱਛਾ ਆ ਰਲ ਕੇ ਵਸਦੇ ਹੈ, ਹਾਂ ਹਾਂ ਰਲ ਕੇ ਹਾਂ ਅੱਧਾ ਪਿੰਡ ਸਰਦਾਰਾਂ ਦਾ ਹੈ, ਅੱਛਾ ਅੱਧਾ ਮੁਸਲਮਾਨ ਨੇ। ਇਹ ਮੀਆਂ ਹੁਣਾਂ ਦਾ ਸੀ। ਅੱਛਾ ਰਲ ਕੇ ਭੈਣ ਭਰਾਵਾਂ ਕੋ ਉਹ ਆਦੇ ਉਹ ਖਰਾਬੀ ਪੈ ਜਾਣੀ ਉਹਦੀ ਵੱਖਰੀ ਗੱਲ। ਅੱਛਾ ਦੇਖੋ ਗੁੱਜਰ ਸਿੰਘ ਗੁੱਜਰ ਸਿੰਘ ਹੋ ਗਿਆ। ਹਾਂ ਹਾਂਜੀ ਹੂੰ ਨਾ ਪੁੱਛ ਕੇ ਉਹ ਜਿੱਦਾਂ ਸਾਡੇ ਲੋਕ ਜਿਹੜੇ ਅੱਲਾ ਨੂੰ ਪਿਆਰੇ ਹੋ ਗਏ ਆ ਹਾਂ ਉਹਦੇ ਵੀ ਹੋ ਗਏ ਆ। ਆਹੋ ਇਹਦੇ ਇਦਾਂ ਹੀ ਆ ਪਰ ਕੋਈ ਨਾਮ ਦੇ ਯਾਦ ਹੋਣੇ ਨਾ ਤੁਹਾਨੂੰ? ਪੰਚਾਂ ਦਾ ਮਹੱਲਾ ਸੀ, ਅੱਛਾ ਪੰਚਾਂ ਦਾ ਹਾਂ ਹਾਂ ਇਹ ਮੁਲਾ ਸੀ ਕਿਸੇ ਨਾ ਮੂਲਾ ਸਿੰਘ। ਹਾਂ ਅੱਛਾ ਉਹ ਰਾਣਿਆਂ ਬੰਦਿਆਂ ਦੇ ਹੂੰ ਹਾਂ ਇੱਕ ਨਾ ਨੱਥਾ ਉਹ ਵੀ ਬੰਦੇ ਦੇ ਨਾਂ ਜਾਣਦੇ ਹਾਂ ਅਸੀਂ ਵੀ ਉਦੋਂ ਕਿਹੜੇ ਅੱਛਾ ਭਲਵਾਨ ਸੀ। ਅੱਛਾ 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 ਤੁਸੀਂ ਦੱਸੋ ਕਿਹੜੇ ਕਿਹੜੇ ਨਾਮ ਤੁਸੀਂ ਦੱਸ ਰਹੇ ਸੀ? ਨਾਥਾ ਨਥਾ ਨਾਥਾ 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 ਹਾਂ। ਅੱਛਾ ਉਹਨਾਂ ਨੂੰ ਸਰਦਾਰ ਜੀ ਆਂਦੇ ਆ, ਅੱਛਾ ਉਹ ਸਾਨੂੰ ਮੀਆਂ ਜੀ ਆਂਦੇ। ਅੱਛਾ। ਹਾਂ ਅੱਛਾ ਜ਼ਬਰਦਸਤ ਜ਼ਬਰਦਸਤ ਜਦੋਂ ਪਾ ਗਿਆ ਨਾ ਰੌਲਾ ਆਹੋ ਅਸੀਂ ਪਿੰਡਾਂ 'ਚੋਂ ਉੱਜੜ ਕੇ ਨਾ ਤੇ ਹੈ ਮੈਂ ਤੇਰਾ ਦੁਸ਼ਮਣ ਤੂੰ ਮੇਰਾ ਦੁਸ਼ਮਣ। ਇਹ ਕੀ ਵਜ੍ਹਾ ਬਣੀ? ਇਹਦੇ ਆਹੋ ਇਦਾਂ ਹੀ ਉਹ ਦੇਖੋ ਜੈਸੇ ਬਚਪਨ ਬਥੇਰੇ ਵੱਡ ਫਾਡੇ ਸਾਡੇ ਵੀ ਹੋਏ ਤੇ ਉਹਨਾਂ ਦੇ ਵੀ ਹੋਏ ਹੈ ਨਾ ਕਿ ਆਪਣਾ ਘਰ ਨਹੀਂ ਸਵਾਰੀ ਦਾ ਸਾਰਿਆਂ ਦਾ ਹਾਂ ਤਾਂ ਕਹੇ ਥੋੜੇ ਖਾਦੇ ਸਹੀ ਤੇ ਇਧਰ ਆਏ ਹੂੰ ਉਹ 10 ਦਿਨ 15 ਦਿਨ ਭੁੱਖਾਂ ਕੱਟੀਆਂ ਰਾਹ 'ਚ ਹੂੰ ਤੇ ਫਿਰ ਇਧਰ ਸਹੀ ਉਹਦਾ ਹੂੰ ਜਿਹੜਾ ਸ਼ਹਿਰ ਕਾਦੀਆਂ ਸੀ ਨਾ ਹਾਂ। ਮਰਜਾਈਆਂ ਦਾ ਆਹੋ ਉੱਥੇ ਸਾਰੇ ਪਿੰਡ ਇਕੱਠੇ ਹੋ ਉੱਥੇ ਅਸੀਂ ਬੈਠੇ ਸੀ ਹੂੰ ਹਾਲੇ ਘਰ। ਅੱਛਾ ਜਦੋਂ ਇਧਰੋਂ ਸਰਦਾਰ ਜੀ ਹੁਣੀ ਚਲੇ ਗਏ ਹੂੰ ਉਹਦਾ ਆਖਿਆ ਵਕਤ ਵਾ ਤੁਹਾਡੇ ਪਾ ਦਾ ਹੂੰ ਤੇ ਸਾਡੇ ਪਾ ਦਾ। ਹਾਂ ਜਿਹੜੇ ਉਹਦੇ ਰਹਿ ਗਏ ਉਹਨਾਂ ਨੂੰ ਕਿ ਜਿਹੜੇ ਇਹਦੇ ਰਹੇ। ਉਹਨਾਂ ਨੂੰ ਸਹੀ। ਅੱਛਾ ਬਜ਼ੁਰਗੋ ਤੁਸੀਂ ਮੈਨੂੰ ਇਹ ਦੱਸੋ ਆਪਣੇ ਪਿੰਡ ਬਾਰੇ ਜੋ ਤੁਸੀਂ ਬਚਪਨ 'ਚ ਵੇਖਿਆ ਤੁਹਾਡਾ ਪਿੰਡ ਕਿਸ ਤਰ੍ਹਾਂ ਦਾ ਸੀ ਆਪਸੀ ਵਸੇਬ ਕਿਸ ਤਰ੍ਹਾਂ ਦਾ ਸੀ ਈਦਾਂ ਤੇ ਸ਼ਬਰਾਤਾਂ ਤੇ ਗਮੀ ਖੁਸ਼ੀ ਕਿਸ ਤਰ੍ਹਾਂ ਸਾਰਾ ਕੁਝ ਵੇਖਦੇ ਸੀ ਪਿੰਡ 'ਚ? ਇਹ ਜੀ ਤੁਹਾਨੂੰ ਗੱਲ ਦੱਸੀਏ ਹੂੰ ਸਾਡੇ ਜਿਹੜੇ ਮੁਸਲਮਾਨ ਸੀ ਨਾ ਹੂੰ ਤੁਸੀਂ ਗਾਉਂ ਨੂੰ ਬੜਾ ਭੈੜਾ ਗਾ ਹੂੰ ਠੀਕ ਸਮਝ ਹੂੰ ਸਾਡੇ ਗਾਈਆਂ ਸਾਡੇ ਮਜ਼ਹਬ ਵਿੱਚ ਆ ਕਰ ਹਾਂਜੀ ਸਹੀ ਇੱਥੇ ਜੀ ਸਾਡਾ ਚੌਕੀਦਾਰ ਗੋਸ਼ਤ ਲੈ ਕੇ ਗਿਆ ਧੀਆਂ ਵਾਸਤੇ ਹੂੰ ਨਹਿਰ ਤੇ ਪੁਲ ਤੇ ਬੰਦੇ ਬੈਠੇ ਹੂੰ ਉਹਨਾਂ ਹੀ ਲਾਲ ਦੇਣ ਉਹ ਲਾਲੀ ਕਿੱਧਰ ਚੱਲਿਆ ਕੁੜੀਆਂ ਨੂੰ ਗੋਸ਼ਤ ਦੇਣ ਹੂੰ ਹਾਂ ਉਹ ਇਹ ਕਾਹਦਾ ਉਹ ਬੱਕਰਿਆਂ ਦਾ ਤੇ ਗਾਈਆਂ ਦਾ ਉੱਥੋਂ ਫਿਰ ਦੁਨੀਆ ਇਕੱਠੀ ਹੋ ਗਈ ਸਾਡੇ ਮਜ਼ਹਬ ਜਿਹੜਾ ਵਹੀ ਇਕੱਠੇ ਹੋ ਕੇ ਮੁਸਲਮਾਨ ਹੀ ਹੋ ਗਏ ਉਹ ਜਿਹੜਾ ਹੈਗਾ ਹੈ ਨਾ ਜੈਲਦਾਰ ਭਾਮ ਦਾ ਉਹ ਥੋੜਾ ਚਿਰ ਹੋਇਆ ਸੀ ਤੁਹਾਡੇ ਮਜ਼ਹਬ 'ਚ ਤੇ ਇਹ ਦੋ ਭਰਾ ਜਿਹੜੇ ਮੁਸਲਮਾਨ ਹੋ ਗਏ ਉਹ ਭਾਮੀਆਂ ਜਿਹੜਾ ਉਹ ਜੈਲਦਾਰ ਉਹ ਇਹਨਾਂ ਦੇ ਵਿੱਚੋਂ ਭਾਮ ਹਾਜੀਆਂ 'ਚੋਂ ਸਹੀ ਸਹੀ ਹਾਂ ਹਾਂਜੀ ਉਹਨਾਂ ਆਖਿਆ ਗੱਲ ਸੁਣ ਦੁਨੀਆ ਇੰਨੀ ਇਕੱਠੀ ਹੋ ਗਈ ਮੁਸਲਮਾਨ ਹੀ ਹੋ ਗਿਆ ਇਹਨਾਂ ਦੀ ਕਿਤਾਬ 'ਚ ਲਿਖਿਆ ਹੈ ਗਾਈ ਹਾਂ ਉਹ ਮੌਲਵੀ ਨੂੰ ਆਂਦਾ ਮੀਆਂ ਨੂੰ ਆ ਤੂੰ ਮਸੀਤ ਵਾਲ ਨੂੰ ਤੁਰ ਅੱਛਾ ਹਾਂ ਉਹ ਮਸੀਤ ਵਾਲ ਨੂੰ ਤੁਰ ਪਿਆ ਆਂਦਾ ਮੀਆਂ ਮੁੜਿਆ ਤੇਰੀ ਸਹੁੰ ਹੋ ਗਈ ਆ ਗੱਲ ਸੁਣ ਚਾਰ ਦੀਵਾਰੀ 'ਚ ਕਰਿਆ ਕਰੋ ਹਾਂ ਬਾਜ਼ਾਰਾਂ 'ਚ ਨਾ ਕਰਿਓ ਸਹੀ ਤੇ ਕਰੋ
ਅੱਛਾ, ਵੈਸੇ ਇਹ ਲੋਕਾਂ ਨੂੰ ਮਗਾਲਤਾ ਹੈ, ਹਾਂ। ਲੇਕਿਨ ਸਿੱਖ ਧਰਮ ਦੇ ਵਿੱਚ ਇਸ ਚੀਜ਼ ਦਾ ਕੋਈ ਨਹੀਂ ਹੈ ਕਿ ਤੁਸੀਂ ਗਾਂ ਕਰਨੀ ਹੈ ਜਾਂ ਬੱਕਰਾ ਕਰਨਾ ਹੈ ਜਾਂ ਗਾਂ ਨੂੰ ਮੰਨਣਾ ਹੈ। ਹਾਂ। ਇਹ ਹਿੰਦੂ ਧਰਮ ਦਾ ਇੱਕ ਖਾਸ ਲੋਕ ਨੇ ਜਿਹੜੇ ਗਾਂ ਨੂੰ ਮੰਨਦੇ, ਐ ਵੀ ਨਹੀਂ ਕਿ ਸਾਰੇ ਮੰਨਦੇ। ਹਾਂ। ਲੇਕਿਨ ਚਲੋ ਆਪਾਂ ਉਸ ਵਿਸ਼ੇ ਤੇ ਨਹੀਂ ਆਂਦੇ। ਹਾਂ। ਅਸੀਂ ਮੇਨ ਮਕਸਦ ਜਿਹੜਾ ਸਾਡਾ ਹੈ ਉਹ ਇਹ ਹੈ, ਤੁਸੀਂ ਸਾਨੂੰ ਪਿੰਡ ਦੀਆਂ ਕੋਈ 4 ਗੱਲਾਂ ਦੱਸੋ ਕਿ ਪਿੰਡ ਦੇ ਵਿੱਚ ਕੌਣ-ਕੌਣ ਲੋਕ ਰਹਿੰਦੇ ਸੀ। ਪਹਿਲੇ ਤੁਸੀਂ ਨਾਮ ਲੈ ਵੀ ਰਹੇ ਸੀ, ਫਿਰ ਗੱਲ ਜਿਹੜੀ ਹੈ ਉਹ ਵਿਚਕਾਰ ਟੁੱਟ ਗਈ। ਚੌਲ ਸਾਹਿਬ ਸਾਡੇ ਆ ਘਰ ਵਾ, ਆ ਸਾਹਮਣੇ ਗੁੱਜਰ ਸਿੰਘ ਦਾ ਘਰ ਵਾ। ਅੱਛਾ, ਸਾਹਮਣੇ ਰਹਿੰਦਾ ਆ ਸੀ। ਸਾਹਮਣੇ ਰਹਿੰਦੇ। ਅੱਛਾ। ਹਾਂ, ਵਿੱਚ ਛੱਪੜ ਹੀ। ਹਾਂਜੀ, ਹੁਣ ਉਹ ਉੱਥੇ ਰਹਿੰਦਾ ਸੀ। ਅੱਛਾ। ਤੇ ਨਾਥਾ ਜਿਹੜਾ ਸੀ ਉਹ ਕਤਲ ਕੁਤਲ ਕਰਕੇ ਇਹਨਾਂ ਤੇ ਮੁਸਲਮਾਨ ਹੀ ਦੇ ਘਰ ਹੀ ਰਹਿੰਦਾ ਸੀ। ਅੱਛਾ। ਬਾਹਰ ਗਿਆ ਵਾ, ਬੀਬੀਆਂ ਰੋਟੀ ਲਈ ਜਾਂਦੀਆਂ, ਉਹਨਾਂ ਆਖਿਆ ਭੈਣਾ ਤੂੰ ਇੱਥੇ ਰੋਟੀਆਂ ਰੱਖ ਦੇ, ਮੈਂ ਰੋਟੀ ਖਾਣੀ ਆ। ਸਹੀ। ਹਾਂ, ਤੇ ਜਾ ਕੇ ਆਪਣੇ ਬੰਦੇ ਨੂੰ ਕਹਿੰਦੇ ਨਾਥੇ ਨੇ ਰੋਟੀ ਖਾ ਲਈ, ਤੂੰ ਹੋਰ ਪਕਾ ਕੇ ਲੈ। ਸਹੀ। ਤੁਹਾਡੇ ਪਿੰਡ 'ਚ ਗੁਰਦੁਆਰਾ ਵੀ ਹੈਗਾ ਸੀ? ਹੈਗਾ ਸੀ। ਤੇ ਮਸਜਿਦ ਵੀ ਹੈਗੀ ਸੀ? ਹਾਂ, ਹਾਂਜੀ। ਸਹੀ। ਹਾਂ, ਗੁਰਦੁਆਰਾ ਹੈਗਾ ਸੀ ਢਾਬ ਤੇ। ਢਾਬ ਪਤਾ ਕਿਹਨੂੰ ਕਹਿੰਦੇ ਆ? ਜਿੱਥੇ ਪਾਣੀ ਆਮ ਖੜਾ ਹੁੰਦਾ। ਸਹੀ। ਉਹ ਸਿੱਖਾਂ ਤੁਹਾਡੇ ਪਾਸੇ ਤਲਾਅ ਕਹਿ ਲਓ ਤੁਸੀਂ। ਆ ਤਲਾਕ ਕਰ ਲਓ। ਹਾਂ, ਉਹ 8-9 ਪੈੜੀਆਂ ਚ ਵਿੱਚ ਦੋਵਾਂ ਕਨਾਲਾਂ ਚ ਬੋੜ ਹੈ। ਅੱਛਾ। 4 ਸਪੇਰ ਪਾਣੀ ਵਿੱਚ ਬੋੜ। ਕਦੀ 47 ਤੋਂ ਪਹਿਲੇ, ਉਜੜਨ ਤੋਂ ਪਹਿਲੇ, ਹਾਂ, ਕਦੀ ਸਿੱਖਾਂ ਨੇ ਇਸ ਬਿਨਾਂ ਦੇ ਉੱਪਰ, ਹਾਂ। ਆ ਖਾਣ ਪੀਣ ਤੋਂ ਇਲਾਵਾ ਗੱਲ ਕਰ ਰਹੇ ਹਾਂ। ਹਾਂ, ਕਦੀ ਇਸ ਬਿਨਾਂ ਦੇ ਉੱਪਰ ਤਫਰਕਾ ਹੋਇਆ ਕਿ ਇਹ ਮੁਸਲਮਾਨ ਆ ਜਾਂ ਇਹ ਸਿੱਖ ਆ? ਨਾ ਜੀ, ਕੋਈ ਨਹੀਂ ਹੋਇਆ। ਹਾਂ, ਕਦੀ ਕੋਈ ਆਵਾਜ਼ ਸੁਣੀ ਕਿ ਪਾਕਿਸਤਾਨ ਬਣੇਗਾ ਤੇ ਸਾਨੂੰ ਜਾਣਾ ਪੈਣਾ? ਨਾ, ਇਹ ਉਦੋਂ ਹੀ, ਇਹ ਅੰਮ੍ਰਿਤਸਰ ਤੋਂ ਇਹ ਗੱਲ ਤੁਰੀ ਆ। ਅੱਛਾ। ਹਾਂ, ਅੰਮ੍ਰਿਤਸਰ ਜਿਹੜਾ ਹੈ ਨਾ, ਉਥੋਂ ਕਸਾਈਆਂ ਤੋਂ ਗੱਲ ਤੁਰੀ ਆ। ਵੱਡ ਫੱਟ ਕਸਾਈਆਂ ਨੇ ਕਰ ਲਈ, ਫਿਰ ਸਾਰੇ ਇਲਾਕੇ 'ਚ ਪਤਾ ਲੱਗ ਗਿਆ। ਹਾਂ। ਸਹੀ। ਤੇ ਫਿਰ ਕਿੱਦਾਂ ਤੁਸੀਂ ਆਪਣੇ ਪਿੰਡ 'ਚੋਂ ਕੱਢੇ ਗਏ? ਤੁਹਾਨੂੰ ਕੱਢਿਆ ਗਿਆ ਜਾਂ ਫਿਰ ਤੁਸੀਂ ਨਹੀਂ ਜੀ, ਜੱਸੇ ਪੈਂਦੇ ਸੀ। ਅੱਛਾ। ਰਾਤ ਨਿਕਲੇ 1 ਵਜੇ ਤੇ ਮੀਂਹ ਬੇਹਿਸਾਬ ਪੈਂਦਾ ਹੈ। ਬਾਹਰ ਲੋਕਾਂ ਨੇ ਨਿਕਲ ਚਲੋ, ਨਿਕਲ ਚਲੋ। ਚੌਲ ਸਾਹਿਬ ਉਦੋਂ ਆ ਬੰਨਿਆ ਨਾ ਮੁਸਲਮਾਨ ਆਣ ਕੇ ਵੇਖਿਆ, ਇੱਕ ਥਾਣੇਦਾਰ ਸੀ। ਅੱਛਾ। ਨਾਨੋਵਾਲ ਦਾ। ਅੱਛਾ। ਉਹ ਭੱਠੇ ਦੇ ਵਿੱਚ ਹੀ ਬੈਠਾ, ਉਹਦੇ ਕੋਲ ਪੱਕੀ ਰਫਲੇ, ਉਹ ਜਿਹਦੇ ਮਾਰਦਾ ਸੀ ਉੱਥੇ ਮੂਹਰੇ ਕਰੀ ਜਾਂਦਾ। ਅੱਛਾ। ਹਾਂਜੀ। ਮੁੜ ਕੇ ਉਹਨਾਂ ਮੁਸਲਮਾਨਾਂ 'ਚੋਂ ਇੱਕ ਫੌਜੀ ਆਇਆ, ਟਾਲੀ ਦੀ ਢੋ ਲਈ ਆ। ਉਹਨੇ ਵੇਖਿਆ ਜਦੋਂ ਪੱਕੀ ਗੋਲੀ ਨਿਕਲਦੀ ਹੈ ਨਾ, ਲਾਈਟ ਦਿੰਦੀ ਆ। ਉਹਨੂੰ ਉਹ ਲਾਈਟ ਜਿੱਥੋਂ ਨਿਕਲੀ ਉਹਨੂੰ ਉੱਥੇ ਨਿਸ਼ਾਨਾ ਮਾਰਿਆ ਤੇ ਉਹ ਬੰਦੇ ਨੂੰ ਮਾਰਿਆ। ਉਹਦੇ ਬੰਦੂਕ ਹੀ ਖੋਲ ਲਿਆਂਦੀ, ਉਹਦਾ ਗਾਟਾ ਹੀ ਲਾਤਾ। ਹਾਂ, ਉਹਦੇ ਭਰਾ ਮਾਰੇ ਹੋਏ। ਅੱਛਾ। ਹਾਂ। ਉਹ ਅਹਿਮਦੀ ਸੀ। ਅੱਛਾ। ਅੱਛਾ। ਅੱਛਾ, ਇਹ ਦੱਸੋ ਕਿ ਪਿੰਡ 'ਚ ਤੁਸੀਂ, ਤੁਹਾਡੇ ਉੱਪਰ ਤੇ ਹਮਲਾ ਤਾਂ ਨਹੀਂ ਹੋਇਆ ਕਿ ਪਿੱਛੋਂ ਲੋਕ ਆਏ ਕਿ ਚਲੋ ਚਲੀਏ? ਨਾ ਨਾ ਨਾ, ਹਮਲਾ ਹੋਇਆ ਜੀ। ਹਮਲਾ ਹੋਇਆ? ਹਾਂ, ਹਮਲੇ ਨਾਲ ਅਸੀਂ ਨਿਕਲੇ। ਅੱਛਾ। ਜਿੱਦਾਂ ਹੁਣ ਹੈ ਨਾ 100 ਪਿੰਡ ਇਕੱਠਾ ਹੋ ਜਾਏ, ਇੱਕ ਪਿੰਡ 'ਚ ਹੀ। ਅੱਛਾ। ਹਾਂ। ਨਹੀਂ, ਤੁਹਾਡੇ ਤੇ ਹਮਲਾ ਕਰਨ ਵਾਲੇ ਤੁਹਾਡੇ ਪਿੰਡ ਦੇ ਸੀਗੇ ਕਿ ਆਲੇ ਦੁਆਲੇ ਦੇ ਕੋਈ ਆਲੇ ਦੁਆਲੇ ਤੇ ਕੋਈ ਹੋਰ ਹੀ ਸੀਗੇ? ਹੋਰ ਹੀ। ਹਾਂ, ਜੈਸੇ ਵੱਜ ਕੇ ਆਉਂਦੇ। ਤੇ ਤੁਹਾਡਾ ਕੋਈ ਮਤਲਬ ਨੁਕਸਾਨ ਤੇ ਨਹੀਂ ਹੋਇਆ ਉਹਦੇ 'ਚ? ਨਹੀਂ, ਸਾਡਾ ਨਹੀਂ ਹੋਇਆ, ਐਵੇਂ ਝੂਠ ਮਾਰਨਾ। ਉਹਨਾਂ ਨੇ ਬਥੇਰੇ ਵੱਡੇ ਮੁਸਲਮਾਨ, ਬਹੁਤ ਵੱਡੇ। ਤੁਸੀਂ ਫਿਰ ਉੱਥੋਂ ਜਦੋਂ ਹਮਲਾ ਹੋਇਆ, ਤੁਸੀਂ ਫਿਰ ਉੱਥੇ ਕਿਹੜੇ ਪਾਸੇ ਨਿਕਲੇ? ਅਸੀਂ 5 ਗਰਾਈਆਂ ਵਾਲੀ ਨਹਿਰ ਦੇ ਵਿੱਚ ਪਏ। ਅੱਛਾ। ਉਹ ਸੁੱਕੀ ਸੀ, ਉਹਦੇ ਵਿੱਚੋਂ ਦੀ ਆਏ, ਉੱਥੇ ਜੱਸੇ ਪਏ ਆ। ਉੱਥੇ ਬੜਾ ਕਤਲਾਮ ਹੋਈ ਆ। ਹਾਂ, ਉੱਥੇ ਸਭ ਕੁਝ ਸੁੱਟ ਗਿਆ। ਕੁਛ ਨਹੀਂ, ਆ ਘਰ ਦੇ ਆ ਲੀੜੇ ਲਿਆਏ। ਸਹੀ। ਹਾਂ। ਫਿਰ ਉਧਰੋਂ ਫਿਰ 5 ਗਰਾਈਆਂ ਦੇ ਨਹਿਰ ਤੋਂ ਕਿਹੜੇ ਕੈਂਪ 'ਚ ਆ ਕੇ ਬੈਠੇ? ਫਿਰ ਆ ਗਏ ਅਸੀਂ ਪੱਕੀ ਨਿਕਲਦੀ ਆ ਅੰਮ੍ਰਿਤਸਰ ਨੂੰ। ਅਸੀਂ ਅੰਮ੍ਰਿਤਸਰ ਦੇ ਲਹਿੰਦੇ ਪਾਸੋਂ ਦੀ ਆਏ। ਅੱਛਾ। ਹਾਂ। ਕਿੰਨੇ ਦਿਨਾਂ 'ਚ ਪਹੁੰਚੇ ਫਿਰ ਤੁਸੀਂ ਆਪਣਾ? ਤੇ 4 ਕਾਫਲੇ ਲੱਗੇ। ਅੱਛਾ। 4 ਦਿਨਾਂ 'ਚ ਸੋਪੜੇ। ਜਸੜਾਂ ਦੇ ਪੁਲ ਤੇ ਆਏ ਹੋ ਕਿ ਵਾਕੇ? ਨਹੀਂ, ਜਸੜਾਂ ਦਾ ਥੱਲੇ ਦੀ ਗੱਡੀ ਲੰਘਦੀ ਆ। ਆਹੋ। ਉਤੋਂ ਦੀ ਪੁਲ ਵਾ। ਉਹ 65 ਦੀ ਜੰਗ 'ਚ ਕਿ 71 ਦੀ ਜੰਗ 'ਚ ਉਹ ਤੋੜਤਾ ਸੀਗਾ ਬੰਬ ਮਾਰ। ਉਹ ਤੋੜਿਆ। ਉਹ ਜਸੜਾਂ 'ਚ ਆਣ ਕੇ ਅਸੀਂ ਰੋਟੀ ਪਾਣੀ ਖਾਧਾ। ਅੱਛਾ। ਫਿਰ ਅਸੀਂ ਗੱਡੀ ਚੜ੍ਹੇ। ਸਹੀ। ਮਾਲ ਗੱਡੀ ਤੇ। ਸਹੀ। ਹਾਂ। ਤੇ ਉਹ ਪਿੰਡ ਵੈਸੇ ਛੱਡਣ ਦਾ ਦਿਲ ਕਰਦਾ ਸੀ? ਜਿਵੇਂ ਹੁਣ ਬਣੇ ਬਣਾਏ ਮਕਾਨ ਆ, ਹੁਣ ਸਾਨੂੰ ਕਹਿ ਦੇਵੇ ਕੋਈ
ਕਿ ਭਈ ਇਹ ਘਰ-ਬਾਰ ਛੱਡ ਜੇ ਉਹ ਮਰਨ ਤੋਂ ਛੱਡਿਆ ਗਏ। ਹਾਂ ਮਤਲਬ ਜੇ ਤੁਹਾਨੂੰ ਕੁਛ ਨਾ ਕਹਿੰਦੇ ਹਾਂ। ਤੇ ਫਿਰ ਤੁਸੀਂ ਬੈਠੇ ਰਹਿਣਾ ਸੀ। ਬੈਠੇ ਰਹਿਣਾ ਸੀ। ਉੱਥੇ ਕਿੰਨੀ ਜ਼ਮੀਨ ਸੀ ਤੁਹਾਡੀ? ਨਹੀਂ ਜੀ ਜ਼ਮੀਨ ਕੋਈ ਨਹੀਂ। ਜ਼ਮੀਨ ਕੋਈ ਨਹੀਂ ਸੀ। ਨਹੀਂ, ਕੀ ਅਸੀਂ- ਕਰਦੇ ਸੀ? ਅਸੀਂ ਵਾਹੀ ਕਰਦੇ ਸੀ ਹਾਂ, ਤੇ ਅਸੀਂ ਕਿਸੇ ਹੋਰ ਦੀ ਠੇਕੇ ਤੇ ਲੈ ਗਏ? ਹਿੱਸੇ ਦੇ ਹਿੱਸੇ ਤੇ? ਅੱਧ ਤੇ ਆਦਤ ਹੈ, ਸਹੀ ਸਹੀ। ਸਾਡਾ ਬਾਪ ਅਸੀਂ ਆਜ਼ਾਦ ਦੇ ਮੋਚੀ ਅੱਛਾ। ਜੁੱਤੀਆਂ ਗੰਢਣ ਵਾਲੇ। ਹੂੰ। ਹਾਂਜੀ ਅਸੀਂ ਆਪਣੀ ਜਾਤ ਨਹੀਂ ਲੁਕਾਈ ਤੇ ਅਸੀਂ ਨਹੀਂ, ਲਕਾਣਾ ਨਹੀਂ ਕਿਹੜੀ ਗੱਲ ਆ। ਹੁਣ ਵੇਖੋ ਨਾ, ਪ੍ਰੋਫੈਸ਼ਨਲ ਆ ਇੱਕ ਬੰਦੇ ਦਾ। ਹਾਂ। ਆ ਬਾਟਾ ਜਿਹੜਾ ਜੁੱਤੀਆਂ ਬਣਾਉਂਦਾ, ਵੱਡੀ ਵੱਡੀ ਕੰਪਨੀ ਆ, ਹਾਂ। ਆ ਵੀ ਤੇ ਮੋਚੀ ਆ, ਮੋਚੀ ਆ। ਮੋਚੀਆਂ ਵਾਲਾ ਕੰਮ ਕਰਦੇ। ਹਾਂ। ਆ ਸਟਾਈਲ ਆ ਸਿਰਫ ਵੇਚਣ ਦਾ, ਵਪਾਰ ਦਾ ਉਹਨਾਂ ਨੇ ਤਰੀਕਾ ਬਦਲਿਆ। ਇਹ ਸਾਡੇ ਦਾਦੇ ਪੜਦਾਦੇ ਹੂੰ। ਵਾਹੀ ਕਰਦੇ ਆ। ਅੱਛਾ, ਹਾਂ ਸਹੀ ਸਹੀ ਹਾਂ। ਸਹੀ ਸਹੀ। ਤੇ ਬਜ਼ੁਰਗੋ, ਹੁਣ ਜੇ ਅੱਜ ਦੀ ਮੈਂ ਦੌਰ ਦੀ ਗੱਲ ਕਰਾਂ, ਹਾਂਜੀ ਦਿਮਾਗ ਦੇ ਵਿੱਚ, ਸੋਚਾਂ ਦੇ ਵਿੱਚ ਉਹ ਪਿੰਡ ਦੀਆਂ ਗਲੀਆਂ, ਘਰ ਦਾ ਬੂਹਾ, ਹੂੰ। ਉਹ ਜਿਹੜਾ ਬੋਰਡ ਦੀ ਗੱਲ ਤੁਸੀਂ ਕਰਦੇ ਹੋ, ਉਹ ਹਾਂਜੀ। ਯਾਦ ਆ ਜਾਂਦਾ? ਹਾਂਜੀ ਯਾਦ ਆ। ਗੁਰਦੁਆਰਾ ਯਾਦ ਆ। ਅੱਛਾ। ਸਕੂਲ ਯਾਦ ਆ। ਹੂੰ। ਗੁਰਦੁਆਰੇ ਦੇ ਨਾਲ ਸਕੂਲ, ਸਹੀ। ਉੱਥੇ ਮੁਸਲਮਾਨ ਪੜ੍ਹਦੇ, ਉੱਥੇ ਤੁਹਾਡੇ ਬੰਦੇ ਪੜ੍ਹਦੇ। ਪਹਿਲੇ ਸਾਰਾ ਕੁਝ ਠੀਕ ਸੀ। 47 ਵਿੱਚ ਐਸਾ ਕੀ ਹੋਇਆ ਕਿ ਕੰਮ ਖਰਾਬ ਹੋਇਆ? ਇਹ ਜੀ ਅੱਲਾ ਹੀ ਜਾਣਦਾ ਕੀ ਹੋਇਆ। ਹਾਂ ਵੱਡ ਫੱਟ ਹੋ ਗਏ ਆਪੇ ਤੇ ਨਿਕਲ ਤੁਰੇ। ਤੁਸੀਂ ਪੜ੍ਹਦੇ ਵੀ ਰਹੇ ਹੋ ਵੈਸੇ? ਨਹੀਂ ਜੀ ਨਹੀਂ ਪੜ੍ਹੇ ਨਹੀਂ ਹੋ? ਨਾ। ਵੈਸੇ ਜਦੋਂ ਉਧਰੋਂ ਨਿਕਲੇ ਸੀਗੇ ਹੂੰ। ਤੇ ਆਪਣਾ ਘਰ ਛੱਡਣ ਦਾ ਦਿਲ ਕਰਦਾ ਸੀਗਾ? ਨਹੀਂ ਜੀ ਘਰ ਕਿੱਥੇ ਛੱਡਣ ਦਾ ਦਿਲ ਕਰਦਾ। 20 ਡੰਗਰ ਸੀ ਸਾਡੇ ਕੋਲ, ਅੱਛਾ। ਅਵਾਰਾ ਕਰ ਦਿੱਤੇ। ਹੂੰ। ਹਾਂ ਅੱਛਾ, ਹੁਣ ਜਾਣ ਦਾ ਦਿਲ ਕਰਦਾ? ਜਾਣ ਨੂੰ ਜੀ ਦਿਲ ਲਗਾ ਜਾਣ ਨੂੰ। ਹੁਣ ਕੋਠੀਆਂ ਛੱਡ ਕੇ ਅਸੀਂ ਜਾਂਦੇ ਹਾਂ। ਅੱਛਾ। ਹਾਂ ਨਹੀਂ, ਵੈਸੇ ਆਪਣਾ ਪਿੰਡ ਵੇਖਣ ਨੂੰ ਦਿਲ ਕਰਦਾ? ਵੇਖਣ ਨੂੰ ਦਿਲ ਕਰਦਾ। ਬਿਆਸਾ ਦਰਿਆ ਜਿਹੜਾ ਹੂੰ ਬਿਆਸਾ, ਹੂੰ। ਉਹ ਮੈਂ ਆਪ ਮਰਗਾਬੀ ਉੱਥੇ ਉਹਦੇ ਹੋਟਾ ਮੋਹ ਫੜਦਾ ਪਤਾ ਕੋਈ ਰਹਿ ਗਿਆ। ਫੈਲ ਮਾਰਨਾ ਹਾਂ। ਤੇ ਇੱਕ ਨੇ ਮਾਰਨਾ ਪਾਣੀ ਨੂੰ ਜਿੱਥੇ ਤਰਦੀਆਂ ਵਾ, ਅੱਛਾ ਇੱਕ ਨੇ ਉੱਡਦੀਆਂ ਨੂੰ ਮਾਰਨਾ। ਅੱਛਾ। ਹਾਂ ਜਦੋਂ ਖੜਾਕ ਬੰਦੂਕ ਦਾ ਹੋ ਜਾਣਾ ਨਾ, ਮਰਗਾਬੀ ਜ਼ਿਲ੍ਹੇ ਛੱਡ ਜਾਂਦੀ। ਅੱਛਾ। ਹਾਂ ਉਹ ਪਾਣੀ ਵਿੱਚੋਂ ਫੜ ਕੇ ਤੇ ਮੈਂ ਉਹ ਅਹਿਮਦੀਆਂ ਨੂੰ ਦੇਣੇ। ਅੱਛਾ, ਹਾਂ ਤੁਹਾਡੇ ਲਾਗੇ ਸੀਗਾ ਆਪਣਾ? ਕਾਦੀਆਂ। ਹਾਂ, ਗਾਦੀਆਂ। ਅਸੀਂ ਕਾਦੀਆਂ ਵਾਲੇ ਦੀ ਜ਼ਮੀਨ ਵਾਉਂਦੇ ਸੀ। ਅੱਛਾ। ਹਾਂ ਹਾਂਜੀ ਅਸੀਂ ਅਨਪੜ੍ਹ। ਬਜ਼ੁਰਗੋ, ਅਨਪੜ੍ਹ ਹੋਵੇ ਜਾਂ ਪੜ੍ਹਿਆ ਲਿਖਿਆ ਬੰਦਾ ਹੋਵੇ, ਹਾਂ ਅੰਦਰ ਦੀ ਦੁਨੀਆ ਆਪਣੇ ਵਤਨ ਦੇ ਨਾਲ ਤੇ ਉਂਝ ਹੀ ਹੁੰਦੀ ਹੈ। ਹਾਂ ਉਂਝ ਹੁੰਦੀ ਹੈ। ਹਾਂ। ਹੁਣ ਪਤਾ ਨਹੀਂ, ਤੁਸੀਂ ਵੇਖੋ ਕਿਹੜੇ ਦੁਨੀਆ ਦੇ ਕਿਹੜੇ ਉਸ ਵੇਲੇ ਦੇ ਤੁਹਾਡੇ ਵੱਡ ਵਡੇਰੇ ਉੱਥੇ ਰਹਿੰਦੇ ਹੋਣੇ ਤੇ ਤੁਹਾਨੂੰ ਉਠਾਤਾ ਉੱਥੋਂ। ਆ ਠਾਲ ਦੇ। ਤੇ ਕੋਈ ਸਨੇਹਾ, ਕੋਈ ਸਲਾਮ ਦੁਆ ਤੁਹਾਡੇ ਪਿੰਡ ਦੇਣੀ ਹੋਵੇ ਤੇ ਦੱਸੋ। ਤੁਹਾਡਾ ਸਨੇਹਾ, ਤੁਹਾਡੀ ਸਲਾਮ ਦੁਆ ਤੋੜ ਪਿੰਡ ਪਹੁੰਚਾ ਦਾਂਗੇ। ਵੇਖੋ ਜੀ ਜਿਹੜਾ ਗੁੱਜਰ ਸਿੰਘ ਆ ਨਾ, ਆਹੋ, ਉਹ ਤੇ ਨਾਥਾ, ਇਹ ਸਾਡਾ ਬਾਬਾ ਹੈ। ਦਾਦਾ ਪਰਦਾਦਾ ਜਿਹੜਾ ਹੈ ਨਾ, ਉਹਨਾਂ ਹੀ ਸ਼ੇਰ ਮੰਗਦਾ। ਸ਼ੇਰਾ ਉਹਨੂੰ ਕਹਿੰਦੇ। ਅੱਛਾ। 7 ਭਰਾ ਹੈ। ਹੈਂ ਤੇ ਉਹ ਸਿੱਖਾਂ ਨੂੰ ਪਤਾ ਸੀ ਇੱਥੇ 7 ਭਰਾ ਰਹਿੰਦੇ ਨੇ। ਅੱਛਾ। ਹਾਂ ਐਦਾਂ ਸਾਹਮਣੇ ਤੁਹਾਡਾ ਘਰ ਵਾ, ਐਦਾਂ ਸਾਡਾ ਵਿੱਚ ਘਰ। ਅੱਛਾ, ਗੁੱਜਰ ਸਿੰਘ ਦੇ ਸਾਹਮਣੇ ਸੀ? ਹਾਂ ਗੁੱਜਰ ਸਿੰਘ ਦੇ ਸਾਹਮਣੇ। ਸਹੀ ਸਹੀ ਹਾਂ। ਸਹੀ। ਠੀਕ ਹੋ ਗਿਆ। ਵੈਸੇ ਖਾਬਾ ਖਿਆਲਾਂ 'ਚ ਗੇੜਾ ਲੱਗ ਜਾਂਦਾ ਪਿੰਡ ਆਪਣੇ? ਆ ਜਿਹੜੀਆਂ ਅੱਖਾਂ ਨਾ, ਹਾਂ। ਇਹ ਦੱਸਦੀਆਂ ਘਰ ਬੂਆ ਬਾਹਰ ਜਿੱਥੇ ਅਸੀਂ ਵਾਹੀ ਕਰਦੇ, ਉਹੀ ਪਤਾ ਵਾ ਮੈਨੂੰ। ਹਾਂ। ਹਾਂ ਇੱਥੇ ਆ ਛੜਕ ਜਾਂਦੀ ਆ, ਇੱਧਰ ਨੂੰ ਜਾਂਦੀ ਆ। ਆਹੋ। ਇਹ ਸਭ ਪਤਾ। ਹਾਂ ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਰਾਤ ਦੇ ਇਸ ਪਹਿਰ ਦੇ ਵਿੱਚ ਤੁਹਾਨੂੰ ਤਕਲੀਫ ਦਿੱਤੀ ਉਹਦੇ ਵਾਸਤੇ ਨਹੀਂ ਜੀ ਕੋਈ ਨਹੀਂ। ਹਾਂ ਉਹ ਜਿਹੜਾ ਇੰਨਾ ਕਹਿਣਾ। ਹਾਂ ਹਾਂ। ਆ ਗਿਆ ਲੈ ਗੱਲ ਬਣ ਗਈ ਆ। ਸਭ ਕੁਝ ਆ ਗਿਆ। ਆ ਜੇ ਇਹ ਸਾਡੇ ਨਾਲ ਵੱਡਾ ਵਾ। ਅੱਛਾ। ਹਾਂਜੀ ਸਹੀ ਸਹੀ। ਬਜ਼ੁਰਗੋ, ਕੀ ਹਾਲ ਚਾਲ ਤੁਹਾਡਾ? ਠੀਕ ਠਾਕ? ਠੀਕ ਠਾਕ ਹੈ ਜੀ। ਨਾਂ ਕੀ ਤੁਹਾਡਾ? ਮੁਹੰਮਦ ਜਮੀਲ। ਮੁਹੰਮਦ ਜਮੀਲ। ਹਾਂਜੀ। ਤੁਹਾਡੇ ਵਾਲਦ ਸਾਹਿਬ ਦਾ? ਅਬਦੁਲ ਹਕ। ਅਬਦੁਲ ਹਕ। ਦਾਦੇ ਦਾ ਨਾਮ ਯਾਦ? ਦਾਦੇ ਦਾ ਨਾਮ ਆਲਾ ਦਾਤ। ਮਾਜਰ ਹੋ ਕੇ ਆਏ ਹੋ? ਕਿਹੜਾ ਪਿੰਡ ਸੀ ਤੁਹਾਡਾ? ਪਾਮੜੀ। ਪਾਂਬੜੀ। ਆ ਪਾਂਬੜੀ ਜ਼ਿਲ੍ਹਾ ਕਿਹੜਾ ਸੀਗਾ? ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ। ਤੁਹਾਡਾ ਵਸੇਬ ਕਿਸ ਤਰ੍ਹਾਂ ਦਾ ਸੀਗਾ ਆਪਸੀ? ਸੇਬ ਸਾਡਾ ਚੰਗਾ ਸੀਗਾ, ਅੱਲਾ ਕਰੇ ਖੈਰ। ਕਿੱਦਾਂ ਦਾ ਸੀ ਤੁਹਾਡਾ ਪਿੰਡ? ਕਿੱਦਾਂ ਦਾ ਸੀਗਾ?
ਪਿੰਡਾਂ ਵਰਗਾ ਸੀ। ਪਿੰਡਾਂ ਵਰਗਾ ਹੀ ਸੀ, ਆਹੋ। ਲੇਕਿਨ ਆਪਣਾ ਪਿੰਡ ਤੇ ਫਿਰ ਆਪਣਾ ਹੁੰਦਾ ਨਾ, ਉਹ ਤੇ ਸਾਰਿਆਂ ਨਾਲੋਂ ਵੱਖ ਹੁੰਦਾ ਜਿੱਥੇ ਬੰਦਾ ਰਹਿੰਦਾ ਹੋਵੇ। ਆਹੋ ਇਹ ਤੇ ਹੈ। ਉਹਦੀ ਗਲੀ ਗਲੀ ਚੱਪਾ ਚੱਪਾ ਅੱਖਾਂ ਦੇ ਵਿੱਚ ਹੁੰਦਾ। ਅੱਛਾ, ਤੁਹਾਡੇ ਪਿੰਡ ਦੇ ਕੋਈ ਤੁਹਾਡੇ ਯਾਰਾਂ ਦੋਸਤਾਂ ਦੇ ਕੋਈ ਪਿੰਡ ਦੇ ਨੰਬਰਦਾਰ ਤੇ ਕੋਈ ਨਾਮ ਚੇਤੇ ਆ? ਨਾਮ ਲੰਬੜਦਾਰ ਇੱਕ ਤੇ ਸਾਡਾ ਸੀਗਾ ਨੂਰ ਮੁਹੰਮਦ। ਅੱਛਾ। ਇੱਥੇ ਆਉਂਦਾ ਜਾਂਦਾ ਰਿਹਾ ਸਾਡੇ ਕੋਲ। ਅੱਛਾ। ਤੇ ਇੱਕ ਲੰਬੜਦਾਰ ਜਿਹੜਾ ਸੀ ਉਹਦੇ ਨਾਂ ਦਾ ਨਹੀਂ ਮੈਨੂੰ ਪਤਾ। ਇੱਕ ਸਵੈਤਪੋਸ਼ ਜਿਹੜਾ ਸੀ ਨਾ, ਉਹਦਾ ਨਾਮ ਮੈਨੂੰ ਯਾਦ ਆ, ਹਰੀਮ ਬਖਸ਼ ਸੀ। ਅੱਛਾ। ਉਹ ਆਪਣੇ ਹਰੀਮ ਬਖਸ਼ ਜਾਂ ਰਹੀਮ ਬਖਸ਼? ਨਹੀਂ, ਹਰੀਮ ਬਖਸ਼। ਅੱਛਾ। ਉਹਦਾ ਨਾਂ ਕਿ ਉਹ ਆਪਣੇ ਜਿਹੜੇ ਸਾਡੇ ਬਜ਼ੁਰਗ ਸੀ ਨਾ, ਹਾਂ। ਉਹਦਾ ਜ਼ਿਕਰ ਜ਼ੁਕਰ ਕਰਦੇ ਹੁੰਦੇ ਸੀ। ਅੱਛਾ। ਹੈ ਜੀ। ਤੇ ਉਹ ਸਫੈਦਪੋਸ਼ ਸੀ। ਸਫੈਦਪੋਸ਼ ਸੀ। ਹਾਂਜੀ। ਕੋਈ ਸਿੱਖਾਂ ਦੇ ਨਾਮ ਚੇਤੇ ਆ? ਸਿੱਖਾਂ ਦੇ ਨਾਮ ਇੱਕ ਤੇ ਗੁੱਜਰ ਸਿੰਘ ਸੀ, ਅੱਛਾ। ਇੱਕ ਲక్ష్మణ ਸਿੰਘ ਸੀ, ਇੱਕ ਡਾਕਟਰ ਸੀ, ਅੱਛਾ। ਇੱਕ ਲੰਬੜਦਾਰ ਸੀ। ਨੰਬਰਦਾਰ ਦਾ ਨਾਮ ਯਾਦ? ਗੁਰਬੰਦ ਸਿੰਘ ਸੀ, ਗੁਰਬੰਦ ਸਿੰਘ ਸੀ ਉਹਦਾ ਨਾਮ।